ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਅੱਜ ਅਸੀਂ ਰਾਜਪੁਰਾ ਦੇ ਗਗਨ ਚੌਕ ਦੇ ਵਿੱਚ ਮੌਜੂਦ ਹਾਂ, ਜਿੱਥੋਂ ਰਾਜਪੁਰਾ ਤੋਂ ਲੁਧਿਆਣੇ ਲਈ ਬੱਸਾਂ ਜਾਂਦੀਆਂ। ਅਸੀਂ ਇੱਥੋਂ ਲੰਘ ਨਹੀਂ ਸਕੇ ਕਿਉਂਕਿ ਦ੍ਰਿਸ਼ ਹੀ ਕੁਝ ਇਸ ਤਰ੍ਹਾਂ ਦਾ ਸੀ। ਇੱਕ ਨੌਜਵਾਨ ਵੀਰ ਜੋ ਕਿ ਪੂਰੇ ਗੁਰਸਿੱਖ ਪਹਿਰਾਵੇ ਦੇ ਵਿੱਚ ਜਿਹੜਾ ਸੂਪ ਡਿਲੀਵਰ ਕਰਦਾ, ਇਹਦੀ ਇੱਥੇ ਜਗ੍ਹਾ ਲਗਾਈ ਹੋਈ ਆ। ਰੇਹੜੀ ਦੇ ਉੱਪਰ ਜਿਹੜਾ ਸੂਪ ਹੈ ਉਹ ਦੇ ਰਹੇ ਨੇ, ਬਹੁਤ ਸਾਫ਼ ਸਫਾਈ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਸਰਵ ਕੀਤਾ ਗਿਆ। ਵੀਰ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰੇ, ਕਿੱਦਾਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਅੱਜ ਦੀ ਜਿਹੜੀ ਨੌਜਵਾਨੀ ਆ ਉਹ ਵਿਦੇਸ਼ਾਂ ਵੱਲ ਜਾ ਰਹੀ ਆ, ਬਾਹਰਲੇ ਮੁਲਕਾਂ ਵੱਲ ਭੱਜ ਰਹੀ ਆ। ਕਹਿੰਦੇ ਪੰਜਾਬ ਦੇ ਵਿੱਚ ਕੰਮ ਹੈ ਨਹੀਂ, ਪੰਜਾਬ ਦੇ ਵਿੱਚ ਰੁਜ਼ਗਾਰ ਹੈ ਨਹੀਂ, ਨੌਕਰੀ ਹੈ ਨਹੀਂ। ਤੇ ਤੁਹਾਡੇ ਜਿਹੜਾ ਇਹ ਕੰਮ ਕਰਨ ਦਾ ਜਿਹੜਾ ਵਿਚਾਰ ਆ ਕਿਵੇਂ ਆਇਆ? ਭਾਜੀ ਦੇਖੋ, ਪਹਿਲੀ ਗੱਲ ਤਾਂ ਜੇ ਆਪਾਂ ਕਹੀਏ ਪੈਸੇ ਪਿੱਛੇ ਭੱਜਣਾ, ਇਹ ਤਾਂ ਇੱਕ ਲਾਲਚ ਹੈ। ਜਿੰਨਾ ਮਰਜ਼ੀ ਇਹਨੂੰ ਵਧਾ ਲਓ, ਜਿੰਨਾ ਮਰਜ਼ੀ ਕੁਝ ਕਰ ਲਓ, ਹਨਾ। ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਆ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਰ। ਭੁੱਖ ਤਾਂ ਭਾਜੀ ਕਦੇ ਵੀ ਨਹੀਂ ਉਤਰਦੀ। ਜਿਹਦੇ ਕੋਲ ਲੱਖਾਂ ਉਹ ਕਹਿੰਦਾ ਕਰੋੜਾਂ ਆ ਜਾਵੇ, ਜਿਹਦੇ ਕੋਲ ਕਰੋੜਾਂ ਉਹ ਕਹਿੰਦਾ ਬਹੁਤ ਕਰੋੜਾਂ ਆ ਜਾਵੇ। ਮੇਰਾ ਵੀਰੇ ਕੰਮ ਕਰਨ ਦਾ ਇਹੀ ਮਕਸਦ ਹੈ, ਇੱਕ ਸਿਰਫ ਸੇਵਾ ਕਰਨਾ, ਸੇਵਾ ਭਾਵਨਾ ਲੈ ਕੇ। ਮੈਂ ਭਾਜੀ ਵੈਸੇ ਸਟੈਨੋ ਕੀਤੀ ਹੋਈ ਹੈ, ਇੰਗਲਿਸ਼ ਸਟੈਨੋ ਗ੍ਰੈਜੂਏਸ਼ਨ ਕੀਤੀ ਹੋਈ ਆ ਜੀ। ਮੇਰਾ ਕੋਈ ਪੈਸਾ ਕਮਾਉਣ ਦਾ ਮਕਸਦ ਨਹੀਂ ਹੈਗਾ। ਦੇਖੋ ਸਭ ਤੋਂ ਵੱਡੀ ਗੱਲ ਹੈ ਵੀਰ ਗ੍ਰੈਜੂਏਟ ਹੈ, ਸਟੈਨੋ ਕੀਤੀ ਹੋਈ ਆ, ਫਿਰ ਵੀ ਨੌਕਰੀਆਂ ਮਗਰ ਨਾ ਭੱਜ ਕੇ ਆਪਣਾ ਕੰਮ ਕਰ ਰਿਹਾ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ, ਇਹਨੂੰ ਵੀ ਸੇਵਾ ਭਾਵਨਾ ਦੇ ਤੌਰ ਤੇ ਸਾਫ਼ ਸੁਥਰਾ ਤੇ ਵਧੀਆ ਤਰੀਕੇ ਨਾਲ ਇਸ ਕੰਮ ਨੂੰ ਚਲਾਇਆ ਜਾ ਰਿਹਾ। ਕਿਉਂਕਿ ਜੀ ਅੱਗੇ ਦੱਸੋ ਕੀ ਕਹਿਣਾ ਚਾਹੁੰਦੇ? ਹਾਂਜੀ, ਅੱਜ ਦੇ ਟਾਈਮ ਵਿੱਚ ਵੀ ਜੀ ਮੈਂ ਦੇਖਿਆ ਸੀਗਾ, ਜਦੋਂ ਅਸੀਂ ਕਿਤੇ ਜਾਣਾ, ਕਿਤੇ ਚੰਗਾ ਖਾਣਾ ਨਹੀਂ ਸੀ ਮਿਲਦਾ, ਸੋਚਿਆ ਕਿ ਇੱਕ ਇਹੋ ਜਿਹਾ ਕੰਮ ਕਰੀ ਜਿੱਥੇ ਆਪਣੇ ਪੰਜਾਬੀਆਂ ਨੂੰ ਚੰਗਾ ਖਾਣਾ ਮਿਲ ਸਕੇ, ਉਹਨਾਂ ਦੀ ਰੂਹ ਨੂੰ ਖਾ ਕੇ ਸੰਤੁਸ਼ਟੀ ਮਿਲ ਸਕੇ, ਤਾਂ ਕਿ ਸਾਡੀਆਂ ਜਿਹੜੇ ਪੰਜਾਬੀਆਂ ਦੀ ਸਿਹਤ ਆ ਉਹ ਇੱਕ ਚੰਗੀ ਬਣੀ ਰਹੇ ਜੀ। ਨਹੀਂ, ਮੈਂ ਦੇਖ ਰਿਹਾ ਤੁਸੀਂ ਦੇਸੀ ਘਿਓ ਦੀ ਵਰਤੋਂ ਕਰਦੇ ਹੋ। ਜਿਹੜਾ ਸੂਪ ਆ ਸਾਰਾ ਦੇਸੀ ਘਿਓ 'ਚ ਤਿਆਰ ਹੁੰਦਾ ਭਾਜੀ। ਜਿਹੜਾ ਇਹਦਾ ਤੜਕਾ ਹੈ ਉਹ ਵੀ ਦੇਸੀ ਘਿਓ 'ਚ ਲੱਗਦਾ ਹੈ ਤੇ ਬਿਨਾਂ ਆਰਾ ਰੋਡ ਤੋਂ ਹੈ, ਜੋ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਰੈਸਟੋਰੈਂਟਾਂ ਦੇ ਵਿੱਚ ਜਾਂ ਸੂਪ ਦੇ ਵਿੱਚ ਵਰਤਿਆ ਜਾ ਰਿਹਾ। ਅਜੀਨੋਮੋਟੋ ਤੇ ਆਪਣਾ ਕੌਰਨਫਲੋਰ ਵਰਤਿਆ ਜਾ ਰਿਹਾ, ਜਿਹਦੇ ਨਾਲ ਕੀ ਆ ਭਾਜੀ, ਸਾਡੀ ਜਿਹੜੀ ਕੈਂਸਰ ਤੱਕ ਦੀਆਂ ਪ੍ਰੋਬਲਮਾਂ ਆਉਂਦੀਆਂ ਨੇ। ਹੁਣ ਆਪਣੇ ਪੰਜਾਬ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਬੜੀਆਂ ਭਿਆਨਕ ਬਿਮਾਰੀਆਂ ਆ ਚੁੱਕੀਆਂ ਨੇ। ਉਹਨਾਂ ਦਾ ਕਿਤੇ ਨਾ ਕਿਤੇ ਕਾਰਨ ਹੈ ਜਿਹੜਾ ਸਾਡੀ ਖੁਰਾਕ ਨਾ ਸਹੀ ਹੋਣ ਦੇ ਕਾਰਨ ਹੈ, ਜਿਹਦੇ ਨਾਲ ਸਾਡੀ ਇਮਿਊਨਿਟੀ ਵੀਕ ਹੁੰਦੀ ਹੈ ਜੀ। ਜਿਹੜੀਆਂ ਬਿਮਾਰੀਆਂ ਸਾਡੀ ਸਿਹਤ ਦੇ ਉੱਤੇ ਅਟੈਕ ਕਰਦੀਆਂ ਨੇ। ਆਪਾਂ ਚੰਗਾ ਭੋਜਨ ਦਵਾਂਗੇ, ਉਹਦੇ ਨਾਲ ਸਾਡੀ ਜਿਹੜੀ ਪੰਜਾਬੀਆਂ ਦੀ ਸਿਹਤ ਠੀਕ ਰਹੇਗੀ, ਬਿਮਾਰੀਆਂ ਦੇ ਸ਼ਿਕਾਰ ਤੋਂ ਬਚੇ ਰਹਿਣਗੇ। ਸੇਵਾ ਦੀ ਗੱਲ ਕੀਤੀ ਆ, ਆਫਟਰ ਆਲ ਦੇਖੋ ਬੰਦੇ ਨੂੰ ਜਿਉਣ ਵਾਸਤੇ ਰੁਜ਼ਗਾਰ ਦੀ ਤਾਂ ਲੋੜ ਹੈਗੀ ਆ, ਹਾਂਜੀ ਭਾਜੀ, ਕਮਾਈ ਦੀ ਵੀ ਉਹਨੂੰ ਲੋੜ ਆ, ਹਨਾ। ਹਾਂਜੀ। ਤੇ ਤੁਸੀਂ ਮਤਲਬ ਕਿਹੜੇ ਸੂਪ ਇੱਥੇ ਤਿਆਰ ਕਰਦੇ ਹੋ ਤੇ ਕਿਸ ਰੇਟ ਦਿੰਦੇ ਹੋ? ਜੀ ਆਪਣੇ ਕੋਲੇ ਚਨਾ ਸੂਪ ਹੈ ਜੀ, ਟਮਾਟੋ ਸੂਪ ਹੈ ਜੀ, ਮਿਕਸ ਵੈਜ ਸੂਪ ਹੈ ਵੀਰੇ। ਆਪਣਾ ਜਿਹੜਾ ਚਨਾ ਸੂਪ ਹੈ ਭਾਜੀ ਉਹ 40 ਰੁਪਏ ਉਰੇ ਰੇਟ ਆਪਾਂ ਸਰਵ ਕਰਦੇ ਆ, ਤੇ ਜਿਹੜਾ ਟਮਾਟੋ ਹੈ ਉਹ ਵੀ 40 ਰੁਪਏ ਕਰਦੇ ਆ ਵੀਰੇ। ਜਿਹੜਾ ਮਿਕਸ ਵੈਜ ਹੈ ਉਹ 50 ਰੁਪਏ ਸਰਵ ਕਰਦੇ। ਦੇਸੀ ਘਿਓ ਦੇ ਤੜਕੇ ਲਾ ਕੇ ਤੇ ਵਿੱਚ ਦੇਸੀ ਘਿਓ ਪਾ ਕੇ। ਹਾਂਜੀ ਭਾਜੀ। ਤੇ ਇਹਦਾ ਭਾਜੀ ਆਪਾਂ ਸਿਰਫ ਇੱਕ ਇਹ ਆ ਵੀ ਆਪਣਾ ਜੋ ਵਾਜਬ ਰੇਟ ਹੈ ਉਹ ਰੱਖਿਆ ਹੋਇਆ ਜੀ। ਨਹੀਂ ਵੀਰ, ਗੱਲ ਤਾਂ ਇਹ ਆ ਵੀ ਆਪਾਂ ਦੇਸੀ ਘਿਓ ਦੀ ਜਦੋਂ ਅੱਜ ਗੱਲ ਕਰਦੇ ਆ, ਮੈਨੂੰ ਲੱਗਦਾ 700-800 ਰੁਪਏ ਤਾਂ ਦੇਸੀ ਘਿਓ ਦਾ ਰੇਟ ਹੈ, ਕਿਲੋ ਦਾ ਭਾਅ। ਤੁਸੀਂ ਚਮਚੇ ਭਰ ਕੇ ਦੇਸੀ ਘਿਓ ਪਾਈ ਜਾਂਦੇ ਹੋ। ਹਾਂਜੀ ਭਾਜੀ। ਤੇ ਫਿਰ ਖਰਚਾ ਕਿਵੇਂ ਪੂਰਾ ਕਰਦੇ ਹੋ? ਬਸ ਬਾਬਾ ਨਾਨਕ ਆਪਣੀ ਸਿਰ ਤੇ ਹੱਥ ਰੱਖ ਕੇ ਕਰਵਾਈ ਜਾਂਦਾ ਹੈ। ਆਪਾਂ ਨੂੰ ਭਾਜੀ, ਆਪਾਂ ਪਹਿਲਾਂ ਵੀ ਇਹੀ ਗੱਲ ਕਹੀ ਸੀ, ਆਪਾਂ ਨੂੰ ਪੈਸਿਆਂ ਦੀ ਜ਼ਿਆਦਾ ਉਹ ਨਹੀਂ ਹੈਗੀ, ਆਪਾਂ ਤਾਂ ਸਿਰਫ ਸੇਵਾ ਦੇ ਨਾਲ ਕੰਮ ਕਰਦੇ ਹਾਂ। ਆਓ ਭਾਜੀ, ਆਓ ਇੱਧਰ, ਤੁਹਾਡੇ ਨਾਲ ਵੀ ਗੱਲ ਕਰਦੇ ਆ। ਆਓ ਇੱਧਰ, ਤੁਸੀਂ ਹੁਣੇ ਸੂਪ ਲੈ ਕੇ ਹਟੇ ਹੋ। ਆਓ ਭਾਜੀ। ਤੇ ਹੋਰ ਤੁਸੀਂ ਕੀ ਕਹਿਣਾ ਪੰਜਾਬੀ ਜਵਾਨੀ ਨੂੰ, ਕੀ ਕਹਿਣਾ ਜਿਹੜੀ ਲਗਾਤਾਰ ਵਿਦੇਸ਼ਾਂ ਦੇ ਵਿੱਚ ਭੱਜ ਰਹੀ ਆ, ਜਿਹੜੇ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਕੰਮ ਹੈ ਨਹੀਂ, ਇੱਥੇ ਕਾਰੋਬਾਰ ਚਲਾਉਣਾ ਔਖਾ, ਇੱਥੇ ਨੌਕਰੀਆਂ ਨਹੀਂ ਮਿਲਦੀਆਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਜੀ ਐਕਚੁਅਲੀ ਨਾ ਸਾਡੇ ਪੰਜਾਬੀਆਂ ਦੀ ਜਿਹੜੀ ਲੋਕ ਆ, ਜਿਹੜੇ ਨੌਜਵਾਨ ਪੀੜ੍ਹੀ ਆ, ਉਹਦੀ ਜਿਹੜੀ ਸੋਚ ਆ ਨਾ, ਮੈਨੂੰ ਕਹਿਣਾ ਪੈ ਰਿਹਾ, ਸਾਡੇ ਜਿਹੜੇ ਜਿੰਨੇ ਵੀ ਜਿਹਨੂੰ ਲੋਕ ਕਹਿੰਦੇ ਸੱਭਿਆਚਾਰਕ ਜਾਂ ਗਾਈ ਵਗੈਰਾ, ਉਹਨਾਂ ਨੇ ਇਹਦੀ ਸੋਚ ਵਿਗਾੜੀ ਹੋਈ ਆ। ਉਹ ਗਾਣੇ ਸੁਣ ਕੇ ਆਪਣੇ ਆਪ ਨੂੰ ਉਧਰ ਨੂੰ ਮੋਟੀਵੇਟ ਕਰਦੇ ਨੇ, ਨਾ ਕਿ ਇੱਕ ਚੰਗੇ ਗਾਈਡੈਂਸ ਦੇ। ਨਾ ਹੀ ਸਾਡੀ ਸਰਕਾਰ ਨੇ ਕੋਈ ਇਦਾਂ ਦਾ ਕਦਮ ਚੱਕਿਆ। ਹੁਣ ਹੈਗੇ ਆ ਭਾਜੀ ਕੁਝ ਸਕੀਮਾਂ ਨੇ ਪ੍ਰਧਾਨ ਮੰਤਰੀ ਦੀਆਂ, ਜਿਹਦੇ ਵਿੱਚ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਨੌਜਵਾਨ ਨੂੰ ਕੰਮ ਕਰਨ ਦੇ ਲਈ। ਮੈਂ ਤਾਂ ਇਹੀ ਕਹਾਂਗਾ ਕਿ ਆਪਾਂ ਆਪਣਾ ਕੰਮ ਕਰੀਏ, ਸਾਡੇ ਪੰਜਾਬ ਨੂੰ ਚੰਗੀ ਸਿਹਤ ਮਿਲੇ। ਇੱਕ ਪਾਸੇ ਭਾਜੀ ਅਸੀਂ ਕਹਿੰਦੇ ਅਸੀਂ ਆਪਣਾ ਪੰਜਾਬ ਬਚਾਉਣਾ, ਅਸੀਂ ਪੰਜਾਬ ਤਾਂ ਬਚਾਉਂਦੇ ਨਹੀਂ, ਅਸੀਂ ਆਪ ਤਾਂ ਬਾਹਰ ਨੂੰ ਭੱਜਦੇ ਆ। ਪੰਜਾਬ ਕਿਵੇਂ ਬਚੂਗਾ ਜਦੋਂ ਅਸੀਂ ਉਰੇ ਰਹਾਂਗੇ ਨਹੀਂ? ਜੇ ਅਸੀਂ ਉਰੇ ਕੰਮ ਕਰਾਂਗੇ, ਆਪਣੇ ਪੰਜਾਬੀਆਂ ਨੂੰ ਚੰਗੇ ਖਾਣਾ ਪਾਣੀ ਦੇਵਾਂਗੇ, ਜਾਂ ਕੋਈ ਵੀ ਚੰਗਾ ਕਾਰੋਬਾਰ ਕਰਾਂਗੇ ਜਿਹਦੇ ਨਾਲ ਸਾਡੇ ਪੰਜਾਬ ਦਾ ਫਾਇਦਾ ਹੋਵੇ, ਉਹਦੇ ਨਾਲ ਹੀ ਸਾਡਾ ਪੰਜਾਬ ਬਚੇਗਾ। ਬਿਲਕੁਲ ਜੀ, ਤੁਹਾਡੀ ਸੋਚ ਨੂੰ ਸਲਾਮ ਹੈ, ਕਿਉਂਕਿ ਜਿਸ ਤਰੀਕੇ ਨਾਲ ਨੌਜਵਾਨ ਆ ਜਿਹੜੇ ਅੱਜ ਲੱਚਰਤਾ ਵੱਲ ਵਧ ਰਹੇ ਆ ਜਾਂ ਗੁਰਸਿੱਖੀ ਤੋਂ ਦੂਰ ਹੋ ਰਹੇ ਆ, ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਸਿੱਖ ਚਿਹਰਾ ਹੋ ਕੇ ਤੁਸੀਂ ਇੱਕ ਬਹੁਤ ਸੋਹਣਾ ਕਾਰੋਬਾਰ ਚਲਾਇਆ ਤੇ ਇੱਕ ਪ੍ਰੇਰਨਾ ਸਰੋਤ ਬਣੇ ਹੋ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਪੰਜਾਬ ਨੂੰ ਛੱਡ ਕੇ ਭੱਜ ਰਹੇ ਆ। ਭਾਜੀ, ਤੁਹਾਡਾ ਕੀ ਕਹਿਣਾ ਹੈ ਕਿ ਇਸ ਵੀਰ ਤੋਂ ਤੁਸੀਂ ਸੂਪ ਲਿਆ ਤੇ
ਇਸ ਨੌਜਵਾਨ ਦੀ ਜਿਹੜਾ ਕੰਮ ਕਰ ਰਿਹਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਵੀਰ ਜੀ ਦੇਖੋ, ਜਿਹੜਾ ਕੰਮ ਹੈ ਨਾ, ਬੰਦੇ ਦੀ ਸੋਚ ਹੈ ਜਿਹੜੀ ਜੀ ਸਭ ਤੋਂ ਵੱਡੀ ਹੈ ਜੀ। ਜੀ ਜਿਹੜਾ ਵੀਰ ਜੀ ਨੇ ਇਹ ਗੱਲ ਕਹੀ ਹੈ ਵੀ ਪੰਜਾਬ ਦੇ ਲੋਕ ਨੇ ਜਿਹੜੇ ਬਾਹਰ ਨੂੰ ਜਾ ਰਹੇ ਨੇ, ਉਹਨਾਂ ਵਾਸਤੇ ਇਹ ਸਿੱਖ ਹੈ ਜੀ। ਠੀਕ ਹੈ ਜੀ। ਕਿਉਂਕਿ ਕੰਮ ਸਭ ਤੋਂ ਵੱਡੀ ਦੇਣ ਹੈ ਪਰਮਾਤਮਾ ਦੀ। ਜਦੋਂ ਅਸੀਂ ਸਰੀਰ ਦਿੱਤਾ ਨਾ, ਸਾਨੂੰ ਕੰਮ ਜ਼ਰੂਰੀ ਕਰਨਾ ਜ਼ਰੂਰੀ ਹੈ। ਨਹੀਂ, ਨਾਲ ਇਹ ਵੀ ਹੈ ਨਾ, ਜਿਹੜੀ ਤੁਸੀਂ ਦਸਤਾਰ ਦੀ ਗੱਲ ਕੀਤੀ ਹੈ ਹਾਂ, ਜੀ, ਸਭ ਤੋਂ ਵੱਡੀ ਜੀ ਇਹ ਆ ਜੀ। ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿੰਨੇ ਰੂਪ ਨੇ ਗੁਰੂ ਨਾਨਕ ਮਹਾਰਾਜ ਨੇ, ਤੀਜੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਹੈ ਜੀ, ਉਹਦੇ 'ਚ ਇਹ ਚੀਜ਼ ਲਿਖੀ ਹੋਈ ਹੈ ਜੀ। ਕਿਉਂਕਿ ਸਾਰੇ ਪਰਮਾਤਮਾ ਦੇ ਰੂਪ ਨੇ। ਜਿਹੜੀ ਇਹ ਚੀਜ਼ ਬਖਸ਼ੀ ਹੋਈ ਹੈ ਸਾਨੂੰ, ਇਹ ਸਾਨੂੰ ਬਹੁਤ ਹੀ, ਇਹਦਾ ਮਤਲਬ ਅਸੀਂ ਕੋਈ ਦੇਣਾ ਨਹੀਂ ਦੇ ਸਕਦੇ ਜੀ। ਬਿਲਕੁਲ ਇਹਦਾ ਦੇਣਾ ਨਹੀਂ ਦੇ ਸਕਦੇ ਭਾਜੀ। ਸੂਪ ਦਾ ਤੁਹਾਨੂੰ ਜਿਹੜੀ ਕੁਆਲਿਟੀ ਆ ਉਹ ਕਿੱਦਾਂ ਦੀ ਲੱਗੀ ਆ? ਤੁਸੀਂ ਸੂਪ ਹੁਣੇ ਲਿਆ, ਕਿੱਦਾਂ ਦੀ ਕੁਆਲਿਟੀ ਲੱਗਦੀ ਹੈ? ਕਿਉਂਕਿ ਦੇਸੀ ਘਿਓ ਵੀਰ ਵੱਲੋਂ ਕਿਹਾ ਗਿਆ ਕਿ ਦੇਸੀ ਘਿਓ ਪਾ ਕੇ ਤੜਕਾ ਦੇਸੀ ਘਿਓ ਦਾ ਲਾ ਕੇ ਸੂਪ ਦਿੱਤਾ ਜਾਂਦਾ। ਹਾਂਜੀ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਵੀਰ ਜੀ, ਸੂਪ ਤਾਂ ਬਹੁਤ ਵਧੀਆ ਸੀਗਾ। ਕਿਉਂਕਿ ਇਹ ਚੀਜ਼ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ। ਕਿਉਂਕਿ ਜੋ ਚੀਜ਼ ਜਿਹੜੀ ਬੰਦੇ ਨੇ ਆਪਣੇ ਦਿਲੋਂ ਤਿਆਰ ਕੀਤੀ ਹੈ ਨਾ, ਉਹਦਾ ਕੋਈ ਮੁੱਲ ਨਹੀਂ ਆ ਜੀ। ਹਾਂਜੀ, ਬਹੁਤ ਹੀ ਵਧੀਆ ਹੈ ਜੀ, ਬਹੁਤ ਹੀ ਵਧੀਆ। ਸੋ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵੱਲ ਜਾ ਰਹੀ ਹੈ, ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਦੀ ਗੱਲ ਕਹਿ ਕੇ ਉਹਨਾਂ ਵਾਸਤੇ ਪ੍ਰੇਰਣਾ ਸਰੋਤ ਜ਼ਰੂਰ ਨੇ। ਤੇ ਅਸੀਂ ਵੀ ਇਹੀ ਕਵਾਂਗੇ ਕਿ ਜਦੋਂ ਅਸੀਂ ਇੱਥੋਂ ਲੰਘ ਰਹੇ ਸੀ ਇਸ ਚੌਂਕ ਦੇ ਵਿੱਚੋਂ, ਤਾਂ ਅਸੀਂ ਲੰਘ ਨਹੀਂ ਸਕੇ। ਇੱਕ ਸਰਦਾਰ ਵੀਰ ਨੂੰ ਇਸ ਤਰ੍ਹਾਂ ਸੂਪ ਸਰਵ ਕਰਦਿਆਂ ਹੋਇਆਂ ਦੇਖ ਕੇ ਇਹਨਾਂ ਨਾਲ ਗੱਲਬਾਤ ਕੀਤੀ ਹੈ, ਕੋਸ਼ਿਸ਼ ਕੀਤੀ ਹੈ ਕਿ ਇਸ ਵੀਰ ਨੂੰ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ। ਇਹਦਾ ਜਿਹੜਾ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਪੰਜਾਬ ਦਾ ਨੌਜਵਾਨ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਣੇ ਕਾਰੋਬਾਰ ਨੂੰ, ਆਪਣੇ ਕੰਮ ਨੂੰ, ਆਪਣੇ ਕਿੱਤੇ ਨੂੰ ਵਧਾ ਸਕਦਾ। ਪਰ ਸਭ ਤੋਂ ਵੱਡਾ ਗੱਲ ਹੈ ਜਜ਼ਬਾ ਤੁਹਾਡੇ ਵਿੱਚ ਹੋਣਾ ਚਾਹੀਦਾ, ਤੇ ਜਜ਼ਬਾ ਇਸ ਨੌਜਵਾਨ ਨੇ ਸ਼ੋਅ ਕੀਤਾ। ਇਸੇ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ।